ਹਰਜੋਤ ਭਾਜੀ ਟਰੱਕਿੰਗ ਦੀਆਂ ਅਪਡੇਟਸ ਜਿਹੜੀਆਂ ਹੈਗੀਆਂ ਕਾਫੀ ਜਿਹੜੀ ਹਲਚਲ ਹੈਗੀ ਹੈ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜਾ ਕਾਫੀ ਜਿਹੜਾ ਟਰੱਕਿੰਗ ਇੰਡਸਟਰੀ ਜਿਹੜੀ ਇਸ ਵੇਲੇ ਬਹੁਤ ਜ਼ਿਆਦਾ ਅਨਸਰਟਨ ਚੱਲ ਰਹੀ ਹੈਗੀ ਆ ਜਿਵੇਂ ਕਿ ਆਮ ਨਾਰਮਲ ਸਾਰੀ ਆਪਣੀ ਇੰਡਸਟਰੀ ਹੈਗੀ ਆ ਸਾਰੇ ਪਾਸੇ ਹੈਗਾ ਸੋ ਟਰੱਕਿੰਗ ਦੇ ਵਿੱਚ ਹੋਰ ਕਈ ਜਿਹੜੀਆਂ ਹਲਚਲ ਹੋ ਰਹੀਆਂ ਹੈਗੀਆਂ ਉਹ ਆਪਾਂ ਲਾਸਟ ਵੀਕ ਵੀ ਗੱਲ ਕਰਕੇ ਗਏ ਸੀਗੇ ਕਿ FMCSA ਵੱਲੋਂ ਜਿਹੜੇ ਚੇਂਜਸ ਦੇ ਪ੍ਰਪੋਜ਼ਲਸ ਜਿਹੜੇ ਦਿੱਤੇ ਗਏ ਹੈਗੇ ਆ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਇਹਦੇ ਤੇ ਤੁਹਾਡੇ ਕੋਲੋਂ ਜਿਹੜੇ ਆ ਕਮੈਂਟਸ ਵੀ ਮੰਗੇ ਹੈਗੇ ਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾਪਰੀਆਂ ਹੈਗੀਆਂ ਜਿਹਦੇ ਵਿੱਚ ਆਪਾਂ ਜੇ ਪਿਛਲੇ ਹਫਤੇ ਵਾਅਦਾ ਕਰਕੇ ਗਏ ਸੀਗੇ ਆਪਾਂ ਇਹ ਗੱਲਾਂ ਦੇ ਉੱਤੇ ਚਰਚਾ ਕਰਾਂਗੇ ਇਸ ਪ੍ਰੋਗਰਾਮ 'ਚ ਤੇ ਉਹਦੇ 'ਚ ਸਾਰਿਆਂ ਨਾਲੋਂ ਪਹਿਲੀ ਜਿਹੜੀ ਹੈਗੀ ਆ ਜੋਤ ਭਾਜੀ ਉਹ ਹੈਗੀ ਆ ਐਕਸੀਡੈਂਟ ਰਿਪੋਰਟਿੰਗ ਜਿਹਦੇ ਵਿੱਚ ਕਿ ਮੈਡੀਕਲ ਟ੍ਰੀਟਮੈਂਟ ਇਹ ਹੁੰਦੀ ਸੀ ਕਿ ਪਹਿਲਾਂ ਜੇ ਕਿਸੇ ਦਾ ਐਕਸ-ਰੇ ਹੋਇਆ ਜਾਂ ਉਹਨਾਂ ਦੀ CT ਸਕੈਨ ਹੋਇਆ ਤੇ ਉਹਨੂੰ ਐਜ਼ ਅ ਮੈਡੀਕਲ ਮੰਨਿਆ ਜਾਂਦਾ ਸੀ ਤੇ ਉਹ ਰਿਪੋਰਟੇਬਲ ਐਕਸੀਡੈਂਟ ਬਣ ਜਾਂਦਾ ਸੀਗਾ ਹੁਣ ਉਹਦੇ ਵਿੱਚ ਚੇਂਜਸ ਕਰ ਰਹੇ ਆ ਕਿ ਉਹ ਜਿਹੜੇ ਐਕਸ-ਰੇ ਜਾਂ CT ਸਕੈਨ ਤੋਂ ਗਾਂਹ ਚੱਲ ਕੇ ਜਿਹੜੇ ਆ ਜੇ ਡਾਕਟਰ ਮੈਡੀਕਲ ਟ੍ਰੀਟਮੈਂਟ ਦਿੰਦਾ ਆ ਪ੍ਰਿਸਕ੍ਰਿਪਸ਼ਨ ਦਿੰਦਾ ਕੁਛ ਦਿੰਦਾ ਤੇ ਉਦੋਂ ਉਹਨੂੰ ਮੈਡੀਕਲ ਟ੍ਰੀਟਮੈਂਟ ਮੰਨਿਆ ਜਾਵੇ ਤੇ ਉਦੋਂ ਉਹਨੂੰ ਜਿਹੜਾ ਆ ਉਹ ਰਿਪੋਰਟਿੰਗ ਉਹ ਰਿਪੋਰਟਿੰਗ ਹੋਣਾ ਚਾਹੀਦਾ ਹੈ ਸੋ ਅੱਗੇ ਜਿਹੜਾ ਸੀਗਾ ਇਹ ਸਿੰਪਲੀ ਜੇ ਉਹਦਾ ਐਕਸ-ਰੇ ਹੋ ਗਿਆ CT ਸਕੈਨ ਹੋ ਗਿਆ ਤੇ ਉਹ ਰਿਪੋਰਟੇਬਲ ਹੋ ਜਾਂਦਾ ਸੀਗਾ ਉਸ ਤੋਂ ਬਾਅਦ ਜੀ ਜਿਹੜਾ CDL ਐਗਜ਼ੰਪਸ਼ਨਸ ਦਿੱਤੀਆਂ ਗਈਆਂ ਡਿਊਅਲ ਮਿਲਟਰੀ ਸਟੇਟਸ ਮਿਲਟਰੀ ਟੈਕਨੀਸ਼ੀਅਨਸ ਦੇ ਲਈ ਉਹਨਾਂ ਦੇ ਉੱਤੇ ਆ ਇਹਦੇ ਉੱਤੇ ਆਪਾਂ ਜ਼ਿਆਦਾ ਚਰਚਾ ਨਹੀਂ ਕਰਾਂਗੇ ਅਜੇ ਡਰਾਈਵਰ ਵਹੀਕਲ ਐਗਜ਼ਾਮੀਨੇਸ਼ਨ ਡੈਪੋਜੀਸ਼ਨ ਇਹ ਜਿਹੜਾ ਆ ਇਹ ਪਹਿਲਾਂ ਹੁੰਦਾ ਸੀਗਾ ਕਿ ਜਿਹੜੀਆਂ ਫਲੀਟਸ ਹੈਗੀਆਂ ਉਹਨਾਂ ਨੂੰ 15 ਦਿਨ ਦੇ ਅੰਦਰ ਅੰਦਰ ਜਿਹੜੀ ਉਹਨਾਂ ਦੀ ਰੋਡ ਸਾਈਡ ਇੰਸਪੈਕਸ਼ਨ ਆ ਜਿਹੜੀ ਉੱਥੇ ਚੇਂਜਸ ਜਾਂ ਜਿਹੜੀ ਉਹਨਾਂ ਨੂੰ ਕਿਹਾ ਕਿ ਉਹਨਾਂ ਨੇ ਠੀਕ ਕਰਵਾਉਣੀਆਂ ਹੈਗੀਆਂ ਉਹ 15 ਦਿਨਾਂ ਦੇ ਵਿੱਚ ਜਿਹੜੀ ਏਜੰਸੀ ਆ ਇਸ਼ੂਇੰਗ ਏਜੰਸੀ ਆ ਉਹਨੂੰ ਸਬਮਿਟ ਕਰਨੀਆਂ ਪੈਂਦੀਆਂ ਸੀਗੀਆਂ ਉਹ ਚੇਂਜ ਕਰਨ ਦੀ ਗੱਲ ਕੀਤੀ ਗਈ ਹੈ ਕਿ ਉਹਦੀ ਰਿਕੁਆਇਰਮੈਂਟ ਨਹੀਂ ਹੈਗੀ ਹੁਣ ਨਹੀਂ ਹੋਣੀ ਚਾਹੀਦੀ ਸੋ ਇਹਦੇ ਵਿੱਚ ਹੈ ਕਿ ਇਹਦੇ ਵਿੱਚ ਪੇਪਰਵਰਕ ਬਚੂਗਾ ਤੇ ਜਿਹੜੀਆਂ ਫਲੀਟਸ ਦੇ ਉੱਤੇ ਜਿਹੜਾ ਇਹ ਪ੍ਰੋਬਲਮ ਆਉਂਦੀ ਸੀ ਕਿ ਵਿਦਨ 15 ਡੇਜ਼ ਉਹ ਸਬਮਿਟ ਨਹੀਂ ਸੀ ਕਰ ਪਾਉਂਦੇ ਉਹ ਚੀਜ਼ ਜਿਹੜੀ ਆ ਉਹ ਖਤਮ ਕਰਨ ਦੀ ਗੱਲ ਕੀਤੀ ਗਈ ਆ ਇਸ ਤੋਂ ਬਾਅਦ ਜਿਹੜੇ ਇਲੈਕਟ੍ਰੋਨਿਕ DVIR ਹੈਗੇ ਆ ਉਹਨਾਂ ਦੇ ਉੱਤੇ ਗੱਲ ਕੀਤੀ ਗਈ ਹੈ ਕਿ ਜਿਹੜੀ ਡਰਾਈਵਰ ਵਹੀਕਲ ਇੰਸਪੈਕਸ਼ਨ ਰਿਪੋਰਟ ਹੈ ਜਦੋਂ ਸਵੇਰੇ ਬੰਦਾ ਪ੍ਰੀ ਟ੍ਰਿਪ ਕਰਦਾ ਹੈਗਾ ਉਹ ਜਿਹੜੀ ਆ ਉਹ ਇਲੈਕਟ੍ਰੋਨਿਕਲੀ ਜਿਹੜੀ ਆ ਉਹ ਹੋਣੀ ਚਾਹੀਦੀ ਆ ਇਲੈਕਟ੍ਰੋਨਿਕਲੀ ਸਬਮਿਟ ਹੋਣੀ ਚਾਹੀਦੀ ਆ ਤੇ ਉਹ ਪੇਪਰ ਦੇ ਉੱਤੇ ਜਿਹੜੀ ਆ ਉਹ ਰਿਕੁਆਇਰਡ ਨਹੀਂ ਹੈਗੀ ਸੋ ਇਹ ਵੀ ਇੱਕ ਸਿਗਨੀਫਿਕੈਂਟਲੀ ਹੈਗਾ ਕਿ ਇਹਦੇ ਵਿੱਚ ਡਰਾਈਵਰਸ ਜਿਹੜੇ ਕਾਫੀ ਉਹ ਪੇਪਰ ਦੇ ਉੱਤੇ ਵੀ ਕਰਨਾ ਪੈਂਦਾ ਸੀਗਾ ਕਿ ਕਈ ਜਿਹੜੀਆਂ ਕੰਪਨੀਆਂ ਹੈਗੀਆਂ ਆਲਰੇਡੀ ਤੁਹਾਨੂੰ ELD ਦੇ ਥਰੂ ਪ੍ਰੋਵਾਈਡ ਕਰਦੀਆਂ ਹੈਗੀਆਂ ਇਲੈਕਟ੍ਰੋਨਿਕ ਜਿਹੜੀ ਪ੍ਰੀ ਟ੍ਰਿਪ ਇੰਸਪੈਕਸ਼ਨ ਹੈ ਉਸ ਤੋਂ ਬਾਅਦ ਜਿਹੜਾ ਅਗਲਾ ਹੈਗਾ ਜੀ ਉਹ ਸੀਗਾ ਕਿ ਜਿਹੜੀ ELD ਦਾ ਮੈਨੂਅਲ ਹੈਗਾ ਆ ਆਪਰੇਸ਼ਨ ਮੈਨੂਅਲ ਉਹ ਪੇਪਰ ਬੁੱਕ ਰੱਖਣੀ ਪੈਂਦੀ ਸੀ ਕੈਬ ਦੇ ਵਿੱਚ ਕਿ ਜਿਹੜਾ ਤੁਹਾਡਾ ਆਪਰੇਸ਼ਨਲ ਮੈਨੂਅਲ ਹੈਗਾ ਉਹ ਪੇਪਰ ਬੁੱਕ ਤੁਹਾਨੂੰ ਉਹਦਾ ਰੱਖਣਾ ਪੈਂਦਾ ਪੇਪਰ ਵਰਜ਼ਨ ਆਪਣੀ ਕੈਬ ਦੇ ਵਿੱਚ ਸੋ ਉਹਨੂੰ ਚੇਂਜ ਕਰਨੀ ਉਹਨੂੰ ਕੱਢਣ ਦੀ ਕਿਉਂਕਿ ਸਾਰੇ ਜਿਹੜੇ ਮੈਨੂਅਲ ਹੈਗੇ ਆ ਇਸ ਵੇਲੇ ਆਨਲਾਈਨ ਅਵੇਲੇਬਲ ਹੈਗੇ ਆ ਸੋ ਇਸ ਕਰਕੇ ਉਹਨੂੰ ਜਿਹੜਾ ਆ ਉਹ ਮਤਲਬ ਕਿ ਖਤਮ ਕਰਨ ਦੀ ਗੱਲ ਕੀਤੀ ਹੈ ਉਹਦੇ ਵਿੱਚ ਵੀ ਜਿਹੜਾ ਕੈਬ ਦੇ ਵਿੱਚ ਥੋੜਾ ਜਿਹਾ ਲੈਸ ਕਲਟਰ ਲੈਸ ਪੇਪਰ ਰੱਖੂਗਾ ਅਗਲਾ ਜਿਹੜਾ ਹੈਗਾ ਉਹ ਫਿਊਲ ਟੈਂਕਸ ਦੇ ਉੱਤੇ ਹੈਗਾ ਕਿ ਐਗਜ਼ੰਪਸ਼ਨ ਸਮਾਲ ਵਨਸ ਦਾ ਐਗਜ਼ੰਪਸ਼ਨ ਹੈਗਾ ਇਹਦੇ ਤੇ ਵੀ ਆਪਾਂ ਜਾਰੀ ਗੱਲ ਨਹੀਂ ਕਰਾਂਗੇ ਆਪਾਂ ਉੱਤੇ ਜ਼ਿਆਦਾ ਨਹੀਂ ਢੁਕਦਾ ਜਿਹੜੇ ਪੋਰਟੇਬਲ ਕਨਵੇਅਰ ਹੈਗੇ ਆ ਜਿਹੜੇ ਕਿ ਟਰੱਕ ਲੋਡ ਕਰਨ ਵੇਲੇ ਜਾਂ ਅਨਲੋਡ ਕਰਨ ਵੇਲੇ ਕਨਵੇਅਰ ਯੂਜ਼ ਹੁੰਦੇ ਆ ਉਹਨਾਂ ਦੇ ਉੱਤੇ ਜਿਹੜੇ ਆ ਬ੍ਰੇਕਸ ਆ ਉਹਨਾਂ ਦੇ ਉੱਤੇ ਇਹਦੇ ਬਾਰੇ ਵੀ ਆਪਾਂ ਜਾਰੀ ਗੱਲ ਨਹੀਂ ਕਰਾਂਗੇ ਇਸ ਤੋਂ ਬਾਅਦ ਟਾਇਰਸ ਦੇ ਉੱਤੇ ਲੋਡ ਮਾਰਕਿੰਗ ਇਹ ਜਿਹੜੀ ਸਾਈਡ ਵਾਲ ਹੁੰਦੀ ਹੈ ਟਾਇਰ ਦੀ ਉਹਦੇ ਉੱਤੇ ਮਾਰਕਿੰਗ ਹੁੰਦੀ ਆ ਵੀ ਉਹਦਾ ਲੋਡ ਦੀ ਰੇਟਿੰਗ ਵਿਜ਼ੀਬਲ ਤੇ ਲੈਜੀਬਲ ਹੋਣੀ ਚਾਹੀਦੀ ਆ ਇਹ ਰਿਕੁਆਇਰਮੈਂਟ ਸੀਗੀ ਜੇ ਤੁਹਾਡੇ ਟਾਇਰ ਤੇ ਸਾਈਡਾਂ ਤੇ ਘਸਿਆ ਹੈਗਾ ਤੇ ਉਹਦੀ ਟਿਕਟ ਸੀਗੀ ਇਹ ਜਿਹੜਾ ਰੂਲ ਹੈਗਾ ਇਹਦੇ 'ਚ ਇਹਨੂੰ ਬੰਦ ਕਰਨ ਦੀ ਗੱਲ ਕੀਤੀ ਗਈ ਹੈ ਕਿ ਕਈ ਵਾਰੀ ਜਿਹੜੀਆਂ ਫਲੀਟਸ ਹੈਗੀਆਂ ਉਹਨਾਂ ਦੇ ਜਿਹੜੇ ਟਾਇਰਸ ਹੈਗੇ ਸਾਈਡਾਂ ਤੋਂ ਮਾਰਕਿੰਗ ਮਿਟ ਜਾਂਦੀ ਹੈ ਸਾਈਡ ਉੱਤੇ ਵੱਜ ਕੇ ਜਾਂ ਕਰਬ ਨਾ ਵੱਜ ਕੇ ਸੋ ਇਸ ਕਰਕੇ ਉਹ ਜਿਹੜਾ ਆ ਉਹਦੇ ਤੇ ਵੀ ਜਿਹੜੀ ਫਲੀਟ ਨੂੰ ਬੈਨੀਫਿਟ ਹੋ ਸਕਦਾ ਇਸ ਤੋਂ ਬਾਅਦ ਇੱਕ ਜਿਹੜਾ ਬਹੁਤ ਇੰਪੋਰਟੈਂਟ ਹੈਗਾ ਇਹਦੀਆਂ ਬੜੀਆਂ ਟਿਕਟਾਂ ਮਿਲਦੀਆਂ ਆ ਸਪੇਅਰ ਫਿਊਜ਼ ਤੁਹਾਨੂੰ ਟਰੱਕ ਦੇ ਵਿੱਚ ਸਪੇਅਰ ਫਿਊਜ਼ ਲੈ ਕੇ ਚੱਲਣੇ ਪੈਂਦੇ ਆ ਸਾਰੇ ਤਰ੍ਹਾਂ ਦੇ ਜਿਹੜੇ ਤੁਹਾਡੇ ਟਰੱਕ 'ਚ ਯੂਜ਼ ਹੁੰਦੇ ਆ ਤੁਹਾਨੂੰ ਸਪੇਅਰ ਰੱਖਣੇ ਪੈਂਦੇ ਆ ਸੋ ਜਿਹੜੇ ਇਹ ਹੈਗਾ FMCSA ਇਹਨੂੰ ਐਲੀਮੀਨੇਟ ਕਰਨਾ ਚਾਹੁੰਦੀ ਆ ਤਾਂ ਕਿ ਜਿਹੜੇ ਇਹ ਕੈਰੀਅਰਸ ਵਾਸਤੇ ਆ ਜੇ ਫਲੀਟ ਵਾਸਤੇ ਆ ਇਹ ਕਾਫੀ ਜਿਹੜਾ ਬੈਨੀਫੀਸ਼ੀਅਲ ਹੋ ਸਕਦਾ ਵਿਜ਼ਨ ਸਟੈਂਡਰਡਸ ਦੇ ਉੱਤੇ ਜਿਹੜਾ ਇੱਕ ਗ੍ਰੈਂਡਫਾਦਰ ਕਲਾਸ ਸੀਗਾ ਕਿ ਜਿਹੜੇ ਪੁਰਾਣੇ ਡਰਾਈਵਰ ਹੈਗੇ ਕਈਆਂ ਦੀ ਵਿਜ਼ਨ ਦੀ ਪ੍ਰੋਬਲਮ ਹੈਗੀ ਉਹਨਾਂ ਨੂੰ ਵੇਵਰ ਦਿੱਤਾ ਗਿਆ ਆ
ਉਹਨਾਂ ਨੂੰ ਨਿਊ ਫਿਜ਼ੀਕਲ ਸਟੈਂਡਰਡ ਜਿਹੜਾ ਆ ਉਹ ਅਡਾਪਟ ਕਰਨਾ ਪੈਣਾ ਆ। ਉਹਨੂੰ ਗ੍ਰੈਂਡਫਾਦਰ ਜਿਹੜਾ ਵੇਵਰਸ ਹੈਗੇ ਆ ਉਹ ਖਤਮ ਕਰਨ ਦੀ ਗੱਲ ਕੀਤੀ ਗਈ ਆ। ਸੋ ਇਹਦੇ ਨਾਲ ਜਿਹੜੇ ਐਗਜ਼ਿਸਟਿੰਗ ਪੁਰਾਣੇ ਡਰਾਈਵਰ ਹੈਗੇ ਜਿਨ੍ਹਾਂ ਨੂੰ ਵਿਜ਼ਨ ਦਾ ਵੇਵਰ ਮਿਲਿਆ ਹੈਗਾ, ਉਹ ਜਿਹੜਾ ਆ ਉਹਨਾਂ ਨੂੰ ਦੁਬਾਰਾ ਆਪਣਾ ਜਿਹੜਾ ਟੈਸਟ ਆ ਉਹ ਕਰਨਾ ਪਏਗਾ, ਉਹਨਾਂ ਨੂੰ ਦੁਬਾਰਾ ਜਾਣਾ ਪਏਗਾ। ਇਸ ਤੋਂ ਅੱਗੇ ਜਿਹੜਾ ਇੰਪੋਰਟੈਂਟ ਹੈਗਾ ਹਰਜੋਤ ਭਾਜੀ ਬਹੁਤ, ਉਹ ਰੇਲ ਰੋਡ ਕ੍ਰਾਸਿੰਗ ਸਟਾਪ ਰੂਲ ਆ। ਜਦੋਂ ਕਿ ਆਪਾਂ ਰੇਲ ਰੋਡ ਤੇ ਕੋਈ ਵੀ ਕਮਰਸ਼ੀਅਲ ਵਹੀਕਲ, ਬੱਸ ਜਾਂ ਕੋਈ ਵੀ ਜਿਹੜੀ ਚੀਜ਼ ਲੰਘਦੀ ਆ, ਉਹ ਰੇਲ ਰੋਡ ਤੇ ਖੜੇ ਹੋ ਕੇ ਉਹਨਾਂ ਨੂੰ ਦੋਨੋਂ ਸਾਈਡ ਦੇਖ ਕੇ ਫਿਰ ਉਹਨਾਂ ਨੂੰ ਤੁਰਨਾ ਪੈਂਦਾ। ਇਹ ਰੂਲ ਦੇ ਉੱਤੇ ਡਿਸਕਸ਼ਨ ਹੋਣੀ ਚਾਹੀਦੀ ਹੈ। ਇਹ ਰੂਲ ਬੰਦ ਨਹੀਂ ਹੋਣਾ ਚਾਹੀਦਾ। ਇਹ ਰੂਲ ਨੂੰ ਸਟਾਪ ਕਰਨ ਦੀ ਜਾਂ ਬੰਦ ਕਰਨ ਦੀ ਗੱਲ ਕੀਤੀ ਗਈ ਆ, ਕਿਉਂਕਿ ਇਹ ਬਹੁਤ ਸਿਕਿਉਰਿਟੀ ਵਜੋਂ ਇਸ ਵੇਲੇ ਬਹੁਤ ਜਿਹੜੇ ਕੈਰੀਅਰਸ ਹੈਗੇ, ਬਹੁਤ ਟਰੱਕ ਜਿਹੜੇ ਆ, ਬਹੁਤ ਗੱਡੀਆਂ ਜਿਹੜੀਆਂ ਉਹ ਰੇਲ ਰੋਡ ਕ੍ਰਾਸਿੰਗ ਦੇ ਉੱਤੇ ਟ੍ਰੇਨ ਨਾਲ ਜਿਹੜੀਆਂ ਵੱਜਦੀਆਂ ਹੈਗੀਆਂ। ਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਇਹ ਖਤਮ ਨਹੀਂ ਕੀਤਾ ਜਾਣਾ ਚਾਹੀਦਾ। ਵਾਟਰ ਕੈਰੀਅਰ ਜਿਹੜਾ ਹੈਗਾ ਉਹਦਾ ਜਿਹੜਾ ਲੈਂਗੁਏਜ ਦੇ ਵਿੱਚ ਲਿਖਿਆ ਜਾਂਦਾ ਸੀਗਾ ਵਾਟਰ ਕੈਰੀਅਰ, ਉਹ ਉਹਨਾਂ ਨੇ ਰਿਮੂਵ ਕਰਨ ਦੀ ਗੱਲ ਕੀਤੀ ਆ। ਸੈਲਫ ਰਿਪੋਰਟਿੰਗ ਵਾਇਲੇਸ਼ਨਸ, ਇਹ ਜਿਹੜੇ CDL ਡਰਾਈਵਰ ਹੈਗੇ, ਜਿਹੜੇ ਟਰੱਕ ਡਰਾਈਵਰ ਹੈਗੇ ਆ, ਉਹਨਾਂ ਦੇ ਲਈ CDL ਡਰਾਈਵਰ ਹੈਡ ਟੂ ਸੈਲਫ ਰਿਪੋਰਟ ਮੂਵਿੰਗ ਵਾਇਲੇਸ਼ਨ। ਉਹਨਾਂ ਨੂੰ ਆਪਣੀ ਸਟੇਟ ਨੂੰ ਇਹ ਰਿਪੋਰਟ ਕਰਨੀ ਪੈਂਦੀ ਸੀਗੀ। ਸੋ ਜਿਹੜੀ ਉਹਨਾਂ ਨੇ ਇਹ ਹੈਗੀ ਆ, ਇਹ ਚੀਜ਼ ਜਿਹੜੀ ਆ ਇਹਨੂੰ ਖਤਮ ਕਰਨ ਦੀ ਗੱਲ ਕੀਤੀ ਆ, ਕਿਉਂਕਿ ਸਟੇਟ ਜਿਹੜੀ ਆ ਉਹਨੂੰ ਆਲਰੇਡੀ ਉਹ ਚੀਜ਼ ਇਲੈਕਟ੍ਰੋਨਿਕਲੀ ਜਿਹੜੀ ਮਿਲਦੀ ਹੈਗੀ ਆ। ਸੋ ਇਹਦੇ 'ਚ ਹੋ ਸਕਦਾ ਡਰਾਈਵਰਸ ਕਾਫੀ ਜਿਹੜੇ ਆ ਉਹ ਉਸ ਚੀਜ਼ ਤੋਂ ਦੇ ਵਿਲ ਬੀ ਆਫ ਦਾ ਹੁੱਕ। ਰੀਅਰ ਇੰਪੈਕਟ ਗਾਰਡ ਜਿਹੜੇ ਆ ਉਹਨਾਂ ਉੱਤੇ ਇੱਕ ਲੇਬਲਿੰਗ ਹੁੰਦੀ ਆ ਕਿ ਇਹਦਾ ਜਿਹੜਾ FMCSA ਅਪਰੂਵਡ ਹੈਗਾ ਆ, ਜਿਹੜਾ ਰੀਅਰ ਇੰਪੈਕਟ ਗਾਰਡ ਆ ਉਹ ਲੇਬਲ ਹੋਣਾ ਜ਼ਰੂਰੀ ਸੀਗਾ। ਉਹਦੀ ਵੀ ਟਿਕਟ ਮਿਲਦੀ ਹੁੰਦੀ ਸੀ, ਉਹ ਵੀ ਕੈਰੀਅਰਸ ਵਾਸਤੇ ਇੱਕ ਹੈਗੀ ਆ ਕਿ ਜਿੱਥੇ FMCSA ਵਾਂਟਸ ਟੂ ਰਿਮੂਵ ਦਾ ਲੇਬਲ, ਆਲਦੋ ਕਿ ਜਿਹੜਾ ਤੁਹਾਡਾ ਰੀਅਰ ਗਾਰਡ ਹੈਗਾ ਉਹ ਸਟੈਂਡਰਡਸ ਦੇ ਨਾਲ ਮੈਚ ਕਰਨਾ ਚਾਹੀਦਾ ਆ। ਫਿਊਲ ਟੈਂਕ ਦੀ ਓਵਰਫਿਲ ਦੀ ਜਿਹੜੀ ਆ ਉਹ 95% ਤੋਂ ਪਹਿਲਾਂ ਉੱਤੇ ਫਿਲ ਨਹੀਂ ਸੀ ਕਰ ਸਕਦੇ। ਉਹ ਵੀ ਟਰਾਈ ਕੀਤੀ ਉਹਨਾਂ ਨੇ ਕਿ ਉਹਦੇ ਜਿਹੜੇ ਮਾਡਰਨ ਟੈਂਕਸ ਹੈਗੇ ਆ ਉਹ ਵੈਂਟਡ ਕੈਪਸ ਦੇ ਨਾਲ ਹੈਗੇ ਆ। ਸੋ ਐਗਜ਼ੰਪਸ਼ਨ ਜਿਹੜੀ ਆ ਉਹ ਵੀ ਰਿਮੂਵ ਕਰਨ ਦੀ ਗੱਲ ਕੀਤੀ ਆ। ਲਾਇਸੈਂਸ ਪਲੇਟ ਜਿਹੜੀਆਂ ਟਰੱਕ ਦੇ ਪਿੱਛੇ ਹੁੰਦੀਆਂ ਆ, ਉਹ ਜੇ ਉਹਨਾਂ ਤੇ ਲਾਈਟ ਨਹੀਂ ਸੀ ਜਗਦੀ ਉਹਦੀ ਵੀ ਟਿਕਟ ਮਿਲਦੀ ਹੁੰਦੀ ਸੀਗੀ, ਪਰ ਉਹਨੂੰ ਵੀ ਰਿਮੂਵ ਕਰਨ ਦੀ ਗੱਲ ਕਹੀ ਗਈ ਆ, ਕਿਉਂਕਿ ਜਿਹੜੀਆਂ ਟਰੱਕ ਦੇ ਪਿਛਲੀਆਂ ਲਾਈਟ ਹੁੰਦੀਆਂ ਲਾਇਸੈਂਸ ਪਲੇਟ ਹੁੰਦੀ ਆ, ਯੂਜ਼ਲੀ ਟ੍ਰੇਲਰ ਦੇ ਥੱਲੇ ਹੁੰਦੀ ਆ, ਉਹ ਦਿਖਦੀ ਨਹੀਂ। ਸੋ ਇਸ ਕਰਕੇ ਉਹਨੂੰ ਵੀ ਜਿਹੜੀ ਆ ਰਿਮੂਵ ਕਰਨ ਦੀ ਗੱਲ ਕੀਤੀ ਗਈ ਆ। ਹੋਰ ਕਈ ਚੀਜ਼ਾਂ ਹੈਗੀਆਂ ਜਿਹਦੇ ਵਿੱਚ ਕਿ ਜਿਹੜੇ 1993 ਤੋਂ ਪੁਰਾਣੇ ਟ੍ਰੇਲਰ ਹੈਗੇ ਆ ਉਹਨਾਂ ਦੇ ਉੱਤੇ ਰਿਫਲੈਕਟਿਵ ਰੈਟਰੋਐਕਟਿਵ ਟੇਪ ਜਿਹੜੀ ਆ ਉਹ ਖਤਮ ਕਰਨ ਦੀ ਗੱਲ ਕੀਤੀ ਗਈ ਆ। ਸੋ ਇਹ ਜਿਹੜੀਆਂ ਡੀਟੇਲ ਦੇ ਵਿੱਚ ਗੱਲਾਂ ਹੈਗੀਆਂ, ਇਹ ਸਾਰੀਆਂ ਜਿਹੜੀਆਂ FMCSA ਵੱਲੋਂ ਜਿਹੜੀਆਂ ਆ ਇਹ ਕੀਤੀਆਂ ਜਾ ਰਹੀਆਂ, ਇਹਨਾਂ ਦੇ ਉੱਤੇ ਕਮੈਂਟਸ ਮੰਗੇ ਜਾ ਰਹੇ ਆ। ਸੋ ਜਦੋਂ ਵੀ ਤੁਹਾਡੇ ਕੋਲ ਅਸੀਂ ਲੈ ਕੇ ਆਈਏ ਕਮੈਂਟਸ ਵਗੈਰਾ ਲੈ ਕੇ ਆਉਂਦੇ ਆ ਕਿ ਇਹਨਾਂ ਤੇ ਕਮੈਂਟਸ ਕਰਨ ਵਾਲੇ ਆ, ਤੇ ਪਲੀਜ਼ ਇਹਨਾਂ ਚੀਜ਼ਾਂ ਸਾਰੀਆਂ ਦੇ ਉੱਤੇ ਜਿਹੜੇ ਆ ਕਮੈਂਟਸ ਜ਼ਰੂਰ ਕਰਿਆ ਕਰੋ। ਜੀ ਜੀ, ਸੋ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ। ਜਿਹੜੇ ਸਾਡੇ ਸਰੋਤੇ ਸੁਣ ਰਹੇ ਹੈਗੇ, ਤੁਹਾਡਾ ਵੀ ਕੋਈ ਟਰੱਕਿੰਗ ਦੇ ਨਾਲ ਰਿਲੇਟਡ ਕੁਐਸਚਨ ਤੇ ਤੁਸੀਂ ਕਾਲ ਕਰ ਸਕਦੇ ਹੋ